ਅਗਲੀ ਗੱਲ ਰਸ਼ੀਆ ਦਾ ਰੁਖ ਕਰਦੇ ਜਾਈਏ। ਰਸ਼ੀਆ ਦੇ ਪੁਤਿਨ ਦੇ ਵਿਰੋਧ ਦੇ ਵਿੱਚ ਰਿਹਾ ਅਲੈਕਸੀ ਨਵਲੈਨੀ, ਉਸ ਦੀ ਪਤਾ ਹੈ ਵੀ ਮੌਤ ਹੋਈ ਸੀ। ਇਹੀ ਖਦਸ਼ਾ ਪ੍ਰਗਟਾਇਆ ਜਾ ਰਿਹਾ ਵੀ ਪੁਤਿਨ ਦੇ ਦੁਆਰਾ ਹੀ ਉਸ ਨੂੰ ਮਰਵਾਇਆ ਗਿਆ, ਕਿਉਂਕਿ ਕਿਤੇ ਨਾ ਕਿਤੇ ਉਹ ਇਸ ਨੂੰ ਟੱਕਰ ਦਿੰਦਾ ਸੀ। ਪੁਤਿਨ ਨੇ ਕੋਈ ਵੀ ਆਪਣਾ ਵਿਰੋਧੀ ਜਿਹੜਾ ਆ ਉਹ ਰਹਿਣ ਨਹੀਂ ਦਿੱਤਾ, ਜਾਂ ਉਹਨੂੰ ਉੱਥੋਂ ਦੜਾਤਾ ਤੇ ਜਾਂ ਉਸ ਨੂੰ ਉੱਥੋਂ ਮਾਰ ਦਿੱਤਾ। ਅੱਜ ਕਹਿੰਦੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਉਸ ਦੀ ਜਿਹੜੀ ਸਰੀਰ ਆ, ਦੇਹ ਆ, ਉਸ ਨੂੰ ਦਫਨਾਉਣ ਦੇ ਲਈ ਲੋਕ ਪਹੁੰਚੇ। ਮਾਸਕੋ ਦੇ ਵਿੱਚ ਉਸ ਦਾ ਫਿਊਨਰਲ ਰੱਖਿਆ ਗਿਆ ਹੈਗਾ ਆ। ਉਹਨਾਂ ਨੇ ਜਿਹੜੇ ਕਹਿੰਦੇ ਵੀ ਲੋਕ ਉੱਥੇ ਪਹੁੰਚੇ, ਉੱਥੇ ਕਈਆਂ ਨੇ ਨਾਅਰੇ ਲਾਏ, ਨੋ ਟੂ ਵਾਰ ਤੇ ਰਸ਼ੀਆ ਵਿਲ ਬੀ ਫ੍ਰੀ। ਤੇ ਜਿੱਦਾਂ ਜਿੱਦਾਂ ਇਸ ਨੂੰ ਦਫਨਾਉਣ ਦੇ ਲਈ ਕਹਿੰਦੇ ਉਹ ਉੱਥੇ ਅੱਗੇ ਵੱਧ ਰਹੇ ਸੀਗੇ। ਓਪੋਜੀਸ਼ਨ ਲੀਡਰ ਦੇ ਤੌਰ ਦੇ ਉੱਤੇ ਉਸ ਨੂੰ ਉੱਥੇ ਦੇਖਿਆ ਜਾਂਦਾ ਰਿਹਾ ਆ। ਕਹਿੰਦੇ ਵੀ ਬੜੀ ਹੀ ਰਸ਼ੀਅਨ ਅਥਾਰਟੀਜ਼ ਦੀ ਟਾਈਟ ਮੋਨੀਟਰਿੰਗ ਦੇ ਵਿੱਚ, ਨਿਗਰਾਨੀ ਦੇ ਵਿੱਚ ਇਹ ਸਰਵਿਸ ਜਿਹੜੀ ਆ ਉਹ ਹੋਈ। ਇਸ ਤੋਂ ਪਹਿਲਾਂ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੇ ਮੈਮੋਰੀਅਲ ਰੱਖੇ ਗਏ ਸੀ, ਇਸ ਨੂੰ ਸ਼ਰਧਾਂਜਲੀ ਭੇਂਟ ਕਰਨ ਆਏ ਲੋਕਾਂ ਦੇ ਵਿੱਚੋਂ ਸੈਂਕੜੇ ਲੋਕਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਸੀਗਾ। ਪੁਲਿਸ ਦੀ ਪ੍ਰੈਜ਼ੈਂਸ ਬਹੁਤ ਜ਼ਿਆਦਾ ਸੀਗੀ। ਫਿਊਨਰਲ ਸਰਵਿਸ ਕਹਿੰਦੇ ਵੀ ਉੱਥੋਂ ਦੇ ਲੋਕਲ ਟਾਈਮ ਦੇ ਮੁਤਾਬਕ ਦੁਪਹਿਰ 2 ਵਜੇ ਵਾਪਰੀ ਹੈਗੀ ਆ। ਸੋ ਇਹ ਸਾਰਾ ਕੁਛ ਜਿਹੜਾ ਉੱਥੇ ਵਾਪਰਿਆ ਆ। ਸੋ ਨਵਲੈਨੀ ਦਾ ਨਾਮ ਕਹਿੰਦੇ ਆ ਵੀ ਲੋਕਾਂ ਨੇ ਉੱਥੇ ਕਾਫੀ ਜ਼ਿਆਦਾ ਉਸ ਦੇ ਜਿਹੜੇ ਨਾਅਰੇ ਆ ਉਹ ਲਗਾਏ ਹੈਗੇ ਆ। ਜਦ ਇਸ ਦੀ ਇੱਕ ਆਰਟਿਕ ਪ੍ਰਿਜ਼ਨ ਦੇ ਵਿੱਚ ਮੌਤ ਹੋਈ ਸੀ, ਇਹਦੀ ਮਾਂ ਨੂੰ, ਇਹਦੇ ਘਰਦਿਆਂ ਨੂੰ ਇਸ ਦੀ ਲਾਸ਼ ਵੀ ਜਿਹੜੀ ਉਹ ਨਹੀਂ ਦਿੱਤੀ ਗਈ ਸੀ। ਦੁਨੀਆ ਭਰ ਦੇ ਵਿੱਚ ਵਿਰੋਧ ਹੋਣ ਤੋਂ ਬਾਅਦ 'ਚ ਇਵੈਂਚੁਅਲੀ ਉਸ ਦੀ ਲਾਸ਼ ਉਹਦੇ ਪਰਿਵਾਰ ਨੂੰ ਦਿੱਤੀ ਗਈ ਆ। ਰੂਸ ਵਾਲੇ, ਕ੍ਰੈਮਲਿਨ ਵਾਲੇ ਕਹਿ ਰਹੇ ਆ ਵੀ ਸਾਡਾ ਕੋਈ ਇਸ ਦੀ ਮੌਤ ਦੇ ਵਿੱਚ ਹੱਥ ਨਹੀਂ ਹੈਗਾ। ਪਰ ਇਹ ਜ਼ਿਕਰਯੋਗ ਗੱਲ ਆ ਵੀ ਜਦ ਇਸ ਨੂੰ ਪਹਿਲਾਂ ਵੀ ਫੜਿਆ ਗਿਆ ਸੀਗਾ ਤਾਂ ਇੱਕ ਨਰਵ ਏਜੰਟ ਜ਼ਹਿਰ ਦੇ ਕੇ ਇਸ ਨੂੰ ਮਾਰਨ ਦੀ KGB ਦੇ ਦੁਆਰਾ ਕੋਸ਼ਿਸ਼ ਕੀਤੀ ਗਈ ਸੀਗੀ। ਸੋ ਇਹ ਸਾਰਾ ਕੁਛ ਇਸ ਟਾਈਮ ਵਾਪਰ ਰਿਹਾ ਆ। ਕਹਿੰਦੇ ਵੀ ਜਿਹੜੀ ਲਾਈਵ ਸਟਰੀਮ ਵੀ ਚੱਲ ਰਹੀ ਸੀ, ਤਕਰੀਬਨ 3 ਲੱਖ ਬੰਦੇ ਉਸ ਸਟਰੀਮ ਨੂੰ ਲਗਾਤਾਰ ਜਿਹੜੇ ਆ ਉਹ ਦੇਖ ਰਹੇ ਸੀ। YouTube ਨੇ ਵੀ ਇਸ ਦੀ ਕਵਰੇਜ ਜਿਹੜੀ ਆ ਉਹ ਦਿਖਾਈ ਆ। ਉੱਥੇ ਦੇ ਕੋਈ ਇੰਡੀਪੈਂਡੈਂਟ TV ਰੇਨ ਕਰਕੇ ਆ 1.5 ਲੱਖ ਬੰਦਾ ਉੱਥੇ ਵੀ ਉਸ ਨੂੰ ਵਾਚ ਕਰ ਰਿਹਾ ਸੀਗਾ। ਸੋ ਜਿਹੜੇ ਕੋਈ ਇਸ ਟਾਈਮ ਸੋਚ ਰਹੇ ਆ ਪੁਤਿਨ ਦੇ ਉਲਟ ਇਲੈਕਸ਼ਨ ਲੜਨ ਦੇ ਲਈ ਐਂਟੀ ਵਾਰ ਪਲੇਟਫਾਰਮ ਦੇ ਉੱਤੇ, ਉਹ ਵੀ ਜਿਹੜੇ ਕੁਛ ਆਪੋਜੀਸ਼ਨ ਪੋਲੀਟੀਸ਼ੀਅਨ, ਜਿਨ੍ਹਾਂ 'ਚ ਬੋਰਿਸ ਨਾਦੇਜ਼ਡਿਨ ਤੇ ਐਵਗਨੀ ਰੋਇਜ਼ਮਨ, ਇਹ ਵੀ ਜਿਹੜੇ ਕਹਿੰਦੇ ਸ਼ਾਮਲ ਹੋਏ ਸੀਗੇ। US ਦਾ ਜਿਹੜਾ ਅੰਬੈਸਡਰ ਆ ਰਸ਼ੀਆ ਨੂੰ, ਲਾਇਨ ਐਮ ਟ੍ਰੇਸੀ, ਉਹ ਵੀ ਕਹਿੰਦੇ ਚਰਚ ਦੇ ਬਾਹਰ ਦੇਖੇ ਗਏ ਸੀਗੇ ਇਸ ਨੂੰ ਸ਼ਰਧਾਂਜਲੀ ਭੇਟ ਆਉਣ ਕਰਨ ਦੇ ਲਈ। ਕਈ ਲੋਕਾਂ ਨੇ 1800 2000 ਮੀਲ ਦਾ ਸਫ਼ਰ ਤੈਅ ਕਰਕੇ ਇਸ ਦੇ ਅਖੀਰਲੇ ਫਿਊਨਰਲ ਦੇ ਵਿੱਚ ਸ਼ਮੂਲੀਅਤ ਵੀ ਕੀਤੀ।